ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਜਿੱਥੇ ਅੱਜ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਨੂੰ 32 ਸਾਲ ਬੀਤ ਚੁੱਕੇ ਹਨ, ਉੱਥੇ ਅੱਜ ਪੰਜਾਬ ਵਿੱਚ ਕਾਬਜ਼ ਬਾਦਲ ਸਰਕਾਰ ਵੱਲੋਂ ਇਨਸਾਫ ਲਈ ਸੰਘਰਸ਼ ਕਰਨ ਦੀ ਥਾਂ 'ਤੇ ਪਹਿਲਾਂ ਪੰਜਾਬੀ ਸੂਬੇ ਦੇ ਜਸ਼ਨ ਮਨਾਏ ਗਏ ਅਤੇ ਹੁਣ ਕਬੱਡੀ ਕੱਪ ਦਾ ਉਦਘਾਟਨ ਕੀਤਾ ਗਿਆ। ਦੂਜੇ ਪਾਸੇ ਪੰਜਾਬ ਦੇ ਹਾਲਾਤਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੁੰਦੀ ਬੇਅਦਬੀ ਨੂੰ ਦੇਖਦਿਆਂ ਯੂਰਪ ਅਤੇ ਨਾਰਥ ਅਮਰੀਕਾ ਦੀਆਂ ਕਬੱਡੀ ਫੈਡਰੇਸ਼ਨਾਂ ਵੱਲੋਂ ਬਾਦਲ ਸਰਕਾਰ ਦੇ ਕਬੱਡੀ ਕੱਪ ਦਾ ਬਾਈਕਾਟ ਕੀਤਾ ਗਿਆ। ਇਨ੍ਹਾਂ ਘਟਨਾਵਾਂ ਦੀ ਰੌਸ਼ਨੀ ਵਿੱਚ 1984 ਦੇ ਕਤਲੇਆਮ ਨੂੰ ਯਾਦ ਕਰਦਿਆਂ ਅੱਜ ਅਸੀਂ ਸਿੱਖ ਸਿਆਸਤ ਦੇ ਐਡੀਟਰ ਸਰਦਾਰ ਪਰਮਜੀਤ ਸਿੰਘ ਗਾਜ਼ੀ ਨਾਲ ਗੱਲਬਾਤ ਕਰਾਂਗੇ ਕਿ ਕਿਉਂ ਅੱਜ ਪੰਜਾਬ ਅਤੇ ਸਿੱਖਾਂ ਨੂੰ 1984 ਦਾ ਘੱਲੂਘਾਰਾ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪਰਮਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪਰਮਜੀਤ ਸਿੰਘ ਜੀ, ਜਿਹੜਾ ਨੋ ਡਾਊਟ ਕਿ 1984 ਦਾ ਜਿਹੜਾ ਸਾਕਾ ਹੈਗਾ, ਘੱਲੂਘਾਰਾ ਹੈਗਾ, ਉਹ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕਦੀ ਜਾਂ ਭੁਲਾਉਣ ਦਾ ਅਸੀਂ ਸੋਚ ਵੀ ਨਹੀਂ ਸਕਦੇ। ਵੀ ਵਿਲ ਆਲਵੇਜ਼ ਰਿਮੈਂਬਰ ਦੈਟ। ਪਰ ਜਦੋਂ ਅਸੀਂ ਪੰਜਾਬ ਦੇ ਵਿੱਚ ਦੇਖਦੇ ਹਾਂ ਤਾਂ ਜੋ ਅੱਜ ਦੀ ਡੇਟ ਦੇ ਵਿੱਚ ਸਿਆਸਤ ਚੱਲ ਰਹੀ ਹੈ, ਜਾਂ ਖਾਸ ਤੌਰ 'ਤੇ ਅਸੀਂ ਬਾਦਲ ਸਰਕਾਰ ਨੂੰ ਦੇਖੀਏ ਤਾਂ ਪਹਿਲਾਂ ਪੰਜਾਬੀ ਸੂਬੇ 'ਤੇ ਫੋਕਸ ਰਿਹਾ, ਫਿਰ ਕਬੱਡੀ ਦਾ ਅੱਗੇ ਆ ਗਿਆ, ਅੱਜ ਦੀ ਜਿਹੜੀਆਂ ਉਹ ਹੈਗੀਆਂ ਨੇ ਜਸ਼ਨ ਮਨਾਏ ਜਾ ਰਹੇ ਨੇ। ਸੋ ਇੱਕ ਹਿਸਾਬ ਨਾਲ ਇਹ ਗੱਲ ਸਮਝ ਆਉਂਦੀ ਹੈ ਕਿ ਡਾਇਰੈਕਟਲੀ ਔਰ ਇਨਡਾਇਰੈਕਟਲੀ ਜਿਹੜਾ 1984 ਦਾ ਦੁਖਾਂਤ ਹੈ ਜਾਂ ਉਹਨਾਂ ਦੀ ਸਾਰ ਨਾ ਲੈਣਾ, ਇਨਸਾਫ ਦੀ ਗੱਲ ਨੂੰ ਪਿੱਛੇ ਛੱਡਣਾ, ਇਹ ਸਾਰੇ ਘਟਨਾਕ੍ਰਮ ਦਾ ਇਹੀ ਇੱਕ ਜੇ ਨਿਚੋੜ ਕੱਢਿਆ ਜਾਵੇ ਤਾਂ ਸਾਹਮਣੇ ਆਉਂਦਾ ਕਿ ਉਹਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੋਕਾਂ ਦੇ ਮਨਾਂ ਦੇ ਵਿੱਚੋਂ, ਪੰਜਾਬੀਆਂ ਦੇ ਮਨਾਂ ਦੇ ਵਿੱਚੋਂ, ਸਿੱਖਾਂ ਦੇ ਮਨਾਂ ਵਿੱਚੋਂ ਉਹਨੂੰ ਕਿਤੇ ਨਾ ਕਿਤੇ ਦਰਕਿਨਾਰ ਕਰਨ ਦੀ ਜੋ ਹੈ ਉਹ ਸਾਜ਼ਿਸ਼ ਕੀਤੀ ਜਾ ਰਹੀ ਹੈ, ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਜਿਹੜੀ ਇਹ ਲਾਈਨ ਚੱਲ ਰਹੀ ਹੈ, ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਸਰ? ਦੇਖੋ, ਸਭ ਤੋਂ ਮਹੱਤਵਪੂਰਨ ਗੱਲ ਕਿਸੇ ਵੀ ਦੁਖਾਂਤ ਦੇ ਬਾਰੇ ਵਿੱਚ ਇਹ ਹੁੰਦੀ ਹੈ ਕਿ ਤੁਸੀਂ ਉਹਨੂੰ ਯਾਦ ਕਿਸ ਤਰ੍ਹਾਂ ਕਰਦੇ ਹੋ ਜੀ। ਤੇ ਦੁਨੀਆ ਦਾ ਇਤਿਹਾਸ ਇਸ ਗੱਲ ਦਾ ਗਵਾਹ ਆ ਕਿ ਜਿੰਨੇ ਵੀ ਵੱਡੇ ਦੁਖਾਂਤ ਹੁੰਦੇ ਨੇ ਤੇ ਉਹਨਾਂ ਤੋਂ ਆਮ ਤੌਰ ਦੇ ਉੱਪਰ ਇਹ ਗੱਲ ਕਹੀ ਜਾਂਦੀ ਹੈ ਕਿ ਉਹਨਾਂ ਤੋਂ ਨਿਜਾਤ ਪਾਉਣ ਦਾ ਇੱਕੋ ਹੀ ਤਰੀਕਾ ਹੁੰਦਾ ਕਿ ਉਹਨਾਂ ਨੂੰ ਤੁਸੀਂ ਲਗਾਤਾਰ ਯਾਦ ਰੱਖੋ ਜੀ, ਤਾਂ ਹੀ ਤੁਸੀਂ ਉਹਨਾਂ ਤੋਂ ਮਤਲਬ ਰਿਲੀਫ ਲੈ ਸਕਦੇ ਹੋ। ਜੇ ਤੁਸੀਂ ਉਹਨਾਂ ਨੂੰ ਭੁੱਲੋਗੇ ਤਾਂ ਉਹ ਵਾਰ-ਵਾਰ ਉਹ ਘਟਨਾਵਾਂ, ਉਹੋ ਜਿਹੇ ਹਾਲਾਤ ਪੈਦਾ ਹੋਣਗੇ, ਉਹੋ ਜਿਹੇ ਦੁਖਾਂਤ ਦੁਬਾਰਾ ਵਾਪਰਨਗੇ। ਇਸ ਸੰਬੰਧ ਵਿੱਚ ਜਿੱਥੋਂ ਤੱਕ ਸਿੱਖ ਪੰਥ ਦੀ ਗੱਲ ਆਪਾਂ ਕਰੀਏ ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਆਪਣੀ ਗੱਲਬਾਤ ਦੀ ਸ਼ੁਰੂਆਤ ਦੇ ਦੌਰਾਨ ਕਿ ਨਾ ਨਵੰਬਰ 1984 ਦੇ ਦੁਖਾਂਤ ਨੂੰ ਭੁਲਾਇਆ ਜਾ ਸਕਦਾ ਤੇ ਨਾ ਹੀ ਭੁਲਾਇਆ ਜਾਊਗਾ ਜੀ। ਹਾਂ, ਠੀਕ ਹੈ, ਵਕਤੀ ਤੌਰ ਦੇ ਉੱਪਰ ਅਜਿਹੇ ਯਤਨ ਜਿਹੜੇ ਨੇ ਉਹ ਹੋ ਰਹੇ ਆ ਔਰ ਆਮ ਰੂਪ ਦੇ ਵਿੱਚ ਜੋ ਸੰਸਾਰਕ ਤੌਰ ਤੇ ਅਸੀਂ ਦੇਖਦੇ ਹਾਂ, ਕੁਝ ਸਾਨੂੰ ਲੱਗਦਾ ਕਿ ਸ਼ਾਇਦ ਪੰਜਾਬ ਦੇ ਵਿੱਚ ਇੱਕ ਇਸ ਤਰ੍ਹਾਂ ਦੀ ਸਰਕਾਰ ਆ ਜਿਹਨੂੰ ਅਸੀਂ ਲੈ ਦੇ ਕੇ ਸਿੱਖਾਂ ਦੀ ਸਰਕਾਰ ਕਹਿ ਸਕਦੇ ਹਾਂ ਜੀ। ਤੇ ਫਿਰ ਅਸੀਂ ਇਹ ਵੀ ਉਮੀਦ ਕਰਦੇ ਹਾਂ ਕਿ ਉਹ ਸਰਕਾਰ ਜਿਹੜੀ ਆ ਉਹ ਅਜਿਹੇ ਯਤਨ ਕਰੇ ਜਿਹਦੇ ਨਾਲ ਇਸ ਦੁਖਾਂਤ ਨੂੰ ਸਹੀ ਤਰੀਕੇ ਦੇ ਨਾਲ ਇੱਕ ਪੰਥਕ ਚੇਤਨਾ ਦੇ ਤੌਰ ਦੇ ਉੱਤੇ ਯਾਦ ਕੀਤਾ ਜਾ ਸਕੇ ਜੀ। ਪਰ ਜਦੋਂ ਅਜਿਹਾ ਵਾਪਰਦਾ ਨਹੀਂ, ਫਿਰ ਸਾਡੇ ਮਨ ਦੇ ਵਿੱਚ ਇਹ ਸਵਾਲ ਉੱਠਦਾ ਕਿ ਕੀ ਕਾਰਨ ਹੈ ਤੇ ਕੀ ਕਿਤੇ ਸਿੱਖ ਪੰਥ ਤਾਂ ਨਹੀਂ ਇਸ ਦੁਖਾਂਤ ਨੂੰ ਭੁਲਾ ਰਿਹਾ। ਤਾਂ ਉਸ ਮਾਮਲੇ 'ਚ ਸਭ ਤੋਂ ਪਹਿਲਾਂ ਮੈਂ ਇਹ ਗੱਲ ਮੇਰਾ ਜੋ ਮੰਨਣਾ ਆ ਇਹ ਹੈ ਕਿ ਹਾਲ ਦੀ ਘੜੀ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ, ਉਹਦੀ ਸਰਕਾਰ ਆ, ਇਹ ਕਿਸੇ ਪੰਥਕ ਚੇਤਨਾ ਦੇ ਵਿੱਚੋਂ ਨਹੀਂ ਵਿਚਰ ਰਹੇ ਜੀ। ਤੇ ਜਦੋਂ ਇਹ ਉਹਦੇ ਤੋਂ ਬਾਹਰ ਜਾ ਕੇ ਵਿਚਰ ਰਹੇ ਨੇ ਤਾਂ ਇਹਨਾਂ ਦੇ ਕੰਮ ਇਸ ਖਾਤੇ ਦੇ ਵਿੱਚ ਨਹੀਂ ਪੈਣੇ ਚਾਹੀਦੇ ਕਿ ਸਿੱਖ ਸ਼ਾਇਦ ਇਸ ਦੁਖਾਂਤ ਨੂੰ ਜਾਂ ਸਿੱਖ ਪੰਥ ਇਸ ਦੁਖਾਂਤ ਨੂੰ ਭੁਲਾ ਰਿਹਾ। ਉਹ ਨਹੀਂ ਭੁਲਾ ਰਿਹਾ। ਵੱਖ-ਵੱਖ ਤਰੀਕਿਆਂ ਦੇ ਨਾਲ ਜਿੰਨੇ ਕੁ ਜੋਗੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਕਿਤੇ ਸਿੱਖ ਬੈਠੇ ਆ, ਉਹ ਆਪਣੇ ਤੌਰ ਦੇ ਉੱਪਰ ਇਸ ਦੁਖਾਂਤ ਨੂੰ ਯਾਦ ਕਰਦੇ ਨੇ ਔਰ ਇਹ ਕੀਤਾ ਜਾਂਦਾ ਹੀ ਰਹਿਣਾ ਆ ਕਿਉਂਕਿ ਜਿੰਨੇ ਵੀ ਵੱਡੇ ਸਾਕੇ ਹੁੰਦੇ ਆ ਇਹਨਾਂ ਨੂੰ ਨਹੀਂ ਭੁਲਾਇਆ ਜਾ ਸਕਦਾ ਜੀ। ਦੂਸਰੀ ਗੱਲ ਇਹ ਹੈ ਕਿ ਆਮ ਤੌਰ ਦੇ ਉੱਪਰ ਆਪਾਂ ਦੇਖਦੇ ਹਾਂ ਕਿ ਇਹਨਾਂ ਦੁਖਾਂਤਾਂ ਨੂੰ ਯਾਦ ਕਿਸ ਤਰ੍ਹਾਂ ਕੀਤਾ ਜਾਵੇਗਾ। ਸਾਡੀ ਪਰੰਪਰਾ ਦੇ ਵਿੱਚੋਂ ਤਾਂ ਘੱਲੂਘਾਰੇ ਤੇ ਸਾਕਿਆਂ ਦੇ ਤੌਰ ਦੇ ਉੱਪਰ ਹੀ ਆਪਾਂ ਯਾਦ ਕਰਦੇ ਰਹੇ ਹਾਂ ਜੀ। ਔਰ ਮੈਨੂੰ ਲੱਗਦਾ ਕਿ ਅੱਜ ਵੀ ਬਹੁਤੇ ਸਿੱਖ ਜਿਹੜੇ ਨੇ ਉਹ ਇਸੇ ਤਰ੍ਹਾਂ ਹੀ ਇਹਨੂੰ ਇੱਕ ਸਾਕੇ ਜਾਂ ਘੱਲੂਘਾਰੇ ਦੇ ਤੌਰ ਦੇ ਉੱਪਰ ਹੀ ਯਾਦ ਕਰਦੇ ਆ। ਅਰਦਾਸ ਸਮਾਗਮ ਵੱਖ-ਵੱਖ ਥਾਈਂ ਹੁੰਦੇ ਆ। ਯਾਦ ਕੱਲ੍ਹ ਹੀ ਸ਼ਾਮੀ ਸਟੂਡੈਂਟ ਕੁਛ ਦੱਸ ਰਹੇ ਸੀ ਪੰਜਾਬੀ ਯੂਨੀਵਰਸਿਟੀ ਤੋਂ ਕਿ ਉਹਨਾਂ ਨੇ
ਮਾਰਚ ਕੀਤਾ ਕੈਂਪਸ ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਅਰਦਾਸ ਕੀਤੀ ਹੈ। ਜਿਸ ਤਰ੍ਹਾਂ ਕਿ ਸਿੱਖ ਪਰੰਪਰਾ ਦੇ ਵਿੱਚ ਇੱਕ ਸਾਕਿਆਂ ਨੂੰ ਜਾਂ ਘੱਲੂਘਾਰਿਆਂ ਨੂੰ ਯਾਦ ਕਰਨ ਦੀ ਪਰੰਪਰਾ ਹੈਗੀ ਹੈ ਜੀ। ਦੂਸਰੀ ਗੱਲ ਇਹ ਹੈ ਕਿ ਹੁਣ ਕੌਮਾਂਤਰੀ ਕਾਨੂੰਨ ਦੇ ਤਹਿਤ ਇੱਕ ਜੁਰਮ ਹੈ ਆਮ ਅੱਜ ਕੱਲ੍ਹ ਬਹੁਤ ਚਰਚਾ ਦੇ ਵਿੱਚ, ਔਰ ਸਿੱਖਾਂ ਦੇ ਮਾਮਲੇ ਦੇ ਵਿੱਚ ਵੀ ਆਪਾਂ ਨਵੰਬਰ 1984 ਦੇ ਮਾਮਲੇ 'ਚ ਖਾਸ ਤੌਰ ਤੇ ਉਹਦਾ ਜ਼ਿਕਰ ਕਰਦੇ ਹਾਂ, ਉਹ ਹੈ ਕ੍ਰਾਈਮ ਆਫ ਜੈਨੋਸਾਈਡ ਜੀ। ਤੋ ਜੈਨੋਸਾਈਡ ਦੇ ਕ੍ਰਾਈਮ ਦੀ ਇੱਕ ਖੋਜ ਹੋਈ ਹੈ ਅਮਰੀਕਨ ਵਿਦਵਾਨ ਨੇ ਗ੍ਰੇਗਰੀ ਐਚ ਸਟੈਂਟਨ, ਉਹਨਾਂ ਦੇ ਵੱਲੋਂ ਜੈਨੋਸਾਈਡ ਵਾਚ ਉਹਨਾਂ ਦੀ ਸੰਸਥਾ ਆ। ਤਾਂ ਉਹਨਾਂ ਨੇ ਵੱਖ-ਵੱਖ ਪੜਾਅ ਜੈਨੋਸਾਈਡ ਦੇ ਦੱਸੇ ਨੇ, ਔਰ ਉਹਦੇ 'ਚ ਅਖੀਰ ਤੇ ਆ ਕੇ ਇੱਕ ਪੜਾਅ ਦੱਸਦੇ ਆ ਕਿ ਜਿਹੜਾ ਉਹ ਕਹਿੰਦੇ ਕਿ ਇਹ ਕਿੰਨੇ ਵੀ ਲੰਬੇ ਸਮੇਂ ਲਈ ਜਾਰੀ ਰਹਿ ਸਕਦਾ। ਠੀਕ ਹੈ, ਕਿਉਂਕਿ ਇੰਟਰਨੈਸ਼ਨਲ ਲਾਅ ਦੇ ਵਿੱਚ ਜਿਹੜਾ ਜੈਨੋਸਾਈਡ ਹੈ ਇੱਕ ਫਿਜ਼ੀਕਲ ਕ੍ਰਾਈਮ ਹੈ ਜੀ। ਜਿਸਮਾਨੀ ਤੌਰ ਦੇ ਉੱਪਰ ਕਤਲੇਆਮ ਕਰਨਾ, ਕਿਸੇ ਸਮੂਹ ਨੂੰ ਖਤਮ ਕਰਨਾ ਇਸ ਮਨਸ਼ਾ ਦੇ ਨਾਲ ਇਹਨਾਂ ਨੂੰ ਖਤਮ ਕਰ ਦੇਣਾ ਹੈ ਜਾਂ ਇਹਨਾਂ ਦੇ ਇੱਕ ਹਿੱਸੇ ਨੂੰ ਖਤਮ ਕਰ ਦੇਣਾ, ਉਹ ਜੈਨੋਸਾਈਡ ਦਾ ਕ੍ਰਾਈਮ ਹੈ। ਸੋ ਜ਼ਾਹਰ ਦੀ ਗੱਲ ਹੈ ਉਹ ਕਤਲੇਆਮ ਤਾਂ ਲਗਾਤਾਰ ਜਾਰੀ ਨਹੀਂ ਰਹਿ ਸਕਦਾ, ਉਹ ਤਾਂ ਕਿਤੇ ਨਾ ਕਿਤੇ ਜਾ ਕੇ ਉਹਨੂੰ ਰੋਕ ਪੈਣੀ ਹੁੰਦੀ ਹੈ। ਪਰ ਜਿਹੜਾ ਉਹਦਾ 8ਵਾਂ ਪੜਾਅ ਉਹਨਾਂ ਨੇ ਲੱਭਿਆ, ਉਹ ਕਹਿੰਦੇ ਕਿ ਉਹ ਪੜਾਅ ਹੈ ਮੁੱਕਰ ਜਾਣ ਦਾ, ਡਿਨਾਇਲ ਆਫ ਜੈਨੋਸਾਈਡ। ਐਵਰੀ ਜੈਨੋਸਾਈਡ ਇਜ਼ ਫੋਲੋਡ ਬਾਈ ਡਿਨਾਇਲ, ਜਿੱਥੇ ਇਸ ਗੱਲ ਤੋਂ ਮੁਨਕਰ ਹੋਇਆ ਜਾਂਦਾ ਆ ਕਿ ਇਹ ਕ੍ਰਾਈਮ ਕਦੀ ਵਾਪਰਿਆ ਹੀ ਨਹੀਂ। ਉਹਦੇ ਬਹੁਤ ਸਾਰੇ ਤਰੀਕੇ ਹੁੰਦੇ ਨੇ। ਬਾਦਲ ਗਵਰਨਮੈਂਟ ਦੇ ਬਾਰੇ ਜਿਹੜੀ ਤੁਸੀਂ ਗੱਲ ਕਰ ਰਹੇ ਕਿ ਉਹ ਇਸ ਤਰ੍ਹਾਂ ਦੇ ਜਸ਼ਨ ਮਨਾ ਰਹੇ ਆ, ਪਹਿਲੋਂ ਪੰਜਾਬੀ ਸੂਬੇ ਦਾ ਜਸ਼ਨ ਮਨਾਇਆ, ਹਾਲਾਂਕਿ ਉਸ 'ਚ ਕੋਈ ਜਸ਼ਨ ਮਨਾਉਣ ਵਾਲੀ ਗੱਲ ਹੈ ਨਹੀਂ। 50 ਸਾਲ ਦੀ ਧੱਕੇਸ਼ਾਹੀ ਦਾ ਤੁਸੀਂ ਮਤਲਬ ਜਸ਼ਨ ਮਨਾ ਰਹੇ ਹੋ, ਇਹ ਤਾਂ ਬੜੀ ਆਪਣੇ ਆਪ ਦੇ ਵਿੱਚ ਇੱਕ ਮਾਨਸਿਕ ਤੌਰ ਦੇ ਉੱਪਰ ਕਹਿ ਸਕਦੇ ਹਾਂ ਵੀ ਗੁਲਾਮ ਜ਼ਹਿਨੀਅਤ ਦੀ ਨਿਸ਼ਾਨੀ ਹੈ ਜੀ। ਤੇ ਹੁਣ ਜਿਹੜਾ ਆ ਕਬੱਡੀ ਕੱਪ ਇਸ ਸਾਲ ਹੀ ਨਹੀਂ, ਇਸ ਤੋਂ ਪਹਿਲਾਂ ਵੀ ਹਰ ਸਾਲ ਇਹ ਜਦੋਂ ਦਾ ਇਹਨਾਂ ਨੇ ਸ਼ੁਰੂ ਕੀਤਾ, ਇਹ ਨਵੰਬਰ ਦੇ ਵਿੱਚ ਹੀ ਇਸ ਨੂੰ ਰੱਖਦੇ ਆ। ਔਰ ਤੁਹਾਨੂੰ ਯਾਦ ਹੋਊਗਾ ਕਿ ਪਿਛਲੇ ਸਾਲ ਇਹਦਾ ਕਾਫੀ ਜ਼ਿਆਦਾ ਵਿਰੋਧ ਵੀ ਹੋਇਆ ਸੀਗਾ, ਜਦੋਂ ਸਟੇਜ ਦੇ ਉੱਪਰ ਇੱਕ ਸਿੱਖ ਨੌਜਵਾਨ ਦੇ ਵੱਲੋਂ ਚੜ੍ਹ ਕੇ ਇਹਦਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ ਜੀ। ਪਰ ਉਸਦੇ ਬਾਵਜੂਦ ਵੀ ਇਸ ਵਾਰ ਫਿਰ ਇਹਨਾਂ ਨੇ ਨਵੰਬਰ ਦੇ ਵਿੱਚ ਹੀ ਰੱਖਿਆ। ਤੇ ਇਹਦੀ ਇਸੇ ਦਾ ਵੀ ਇੱਕ ਉਦਮ ਹੈਗਾ ਆ, ਇਹਨਾਂ ਦਾ ਉਦਮ ਹੀ ਕਹਿ ਸਕਦੇ ਹਾਂ, ਕਿਉਂਕਿ ਆਪਣੇ ਤੌਰ ਦੇ ਉੱਪਰ ਤਾਂ ਉਹ ਇਹੀ ਕੋਸ਼ਿਸ਼ ਕਰ ਰਹੇ ਨੇ ਇਸ ਗੱਲ ਨੂੰ ਭੁਲਾਇਆ ਜਾ ਸਕੇ। ਜੋ ਇੱਕ ਇੰਡੀਅਨ ਸਟੇਟ ਦਾ ਪੈਂਤੜਾ ਹੈਗਾ ਜੈਨੋਸਾਈਡ ਤੇ ਡਿਨਾਇਲ ਦਾ, ਉਹਦੇ ਵਿੱਚ ਇਹ ਕੰਟਰੀਬਿਊਟ ਕਰ ਰਹੇ ਆ ਜੀ। ਕੋਈ ਗੱਲ ਨਹੀਂ, ਪਰ ਜਿੱਥੋਂ ਤੱਕ ਪੰਥ ਦੀ ਗੱਲ ਆ ਉਹ ਸਾਡੇ ਸਾਹਮਣੇ ਆ। ਉਹ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਆਪਣੀ ਗੱਲਬਾਤ ਦੀ ਸ਼ੁਰੂਆਤ ਦੇ ਵਿੱਚ, ਤੇ ਮੈਂ ਵੀ ਇਹ ਮਹਿਸੂਸ ਕਰਦਾ ਵੀ ਕੋਈ ਵੀ ਸਹਿਰਦ ਸਿੱਖ ਹੈ ਜਿਹੜਾ ਉਹ ਨਾ ਤਾਂ ਇਸ ਨੂੰ ਭੁਲਾ ਰਿਹਾ ਆ ਤੇ ਨਾ ਹੀ ਇਹਨਾਂ ਦੁਖਾਂਤਾਂ ਨੂੰ ਭੁਲਾਇਆ ਜਾ ਸਕਦਾ ਜੀ। ਪਰਮਜੀਤ ਸਿੰਘ ਜੀ, ਜਦੋਂ ਇਹ ਦਿਨ ਆਉਂਦੇ ਨੇ ਨੇੜੇ ਤੇ ਜਦੋਂ ਇਹ ਦਿਨ ਚੱਲ ਰਹੇ ਹੁੰਦੇ ਨੇ 1984 ਦੀ ਜਿਹੜੀ ਵਰ੍ਹੇਗੰਢ ਦੇ ਦਿਨ ਹੁੰਦੇ ਆ, ਤਾਂ ਆਮ ਤੌਰ ਤੇ 1984 ਦੇ ਬਾਰੇ ਚਰਚਾ ਹੁੰਦੀ ਹੈ, ਉਹਦੇ ਪੱਖ ਦੇ ਵਿੱਚ ਵੀ ਗੱਲਾਂ ਹੁੰਦੀਆਂ ਨੇ ਤੇ ਵਿਰੋਧ ਦੇ ਵਿੱਚ ਵੀ ਗੱਲਾਂ ਹੁੰਦੀਆਂ ਨੇ। ਜਦੋਂ ਅਸੀਂ ਇਹਨੂੰ ਇੱਕ ਮਾਨਸਿਕਤਾ ਦੇ ਲੈਵਲ ਦੇ ਉੱਪਰ ਦੇਖਦੇ ਹਾਂ ਤਾਂ ਹਮੇਸ਼ਾ ਜੇ ਅਸੀਂ ਇਹਨਾਂ ਦਿਨਾਂ ਦੀਆਂ ਖਬਰਾਂ ਦੇ ਉੱਪਰ ਨਿਗਾਹ ਮਾਰੀਏ ਤਾਂ ਟੀਵੀ ਚੈਨਲਾਂ ਦੇ ਉੱਪਰ ਜਾਂ ਸੋਸ਼ਲ ਮੀਡੀਆ ਦੇ ਉੱਪਰ ਜੋ ਬਹੁ ਗਿਣਤੀ ਹੈਗੀ ਹੈ, ਉਹਦੀ ਮਾਨਸਿਕਤਾ ਦੀ ਇੱਕ ਝਲਕ ਦੇ ਤੌਰ ਤੇ ਜੇ ਦੇਖਣਾ ਹੋਵੇ ਤਾਂ ਹਾਲ ਹੀ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਇੱਕ ਪ੍ਰੋਮੀਨੈਂਟ ਟੀਵੀ ਚੈਨਲ ਦੀ ਜਿਹੜੀ ਜਰਨਲਿਸਟ ਹੈਗੀ ਹੈ, ਉਹਦੇ ਵੱਲੋਂ ਸਿੱਖਾਂ ਨੂੰ ਇਹ ਤੱਕ ਕਿਹਾ ਗਿਆ ਕਿ ਜਿਹੜੇ ਸਿੱਖ ਹੈਗੇ ਆ ਉਹ ਜੋ ਵੀ ਸਿੱਖਾਂ ਦੇ ਨਾਲ 1984 ਦੇ ਵਿੱਚ ਹੋਇਆ ਉਹ ਡਿਜ਼ਰਵ ਕਰਦੇ ਸੀ। ਤੇ ਐਟ ਦ ਸੇਮ ਟਾਈਮ ਜਦੋਂ ਅਸੀਂ ਇੱਕ ਅਭਿਜੀਤ ਜਿਹੜੇ ਹੈਗੇ ਆ ਸਿੰਗਰ ਹੈਗੇ ਆ, ਉਹਨਾਂ ਵੱਲੋਂ ਟੀਵੀ ਚੈਨਲ ਦੇ ਉੱਪਰ ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਨਾਲ ਜੋ ਹੋਇਆ ਉਹ ਅੱਜ ਕਸ਼ਮੀਰ ਦੇ ਵਿੱਚ ਵੀ ਹੋਣਾ ਚਾਹੀਦਾ। ਉਹਨਾਂ ਦਾ ਹਾਲਾਂਕਿ ਰੈਫਰੈਂਸ ਜਿਹੜਾ ਭੋਪਾਲ ਦੇ ਵਿੱਚ ਜੋ ਕਤਲੇਆਮ ਕੀਤਾ ਗਿਆ, ਜੋ ਫੇਕ ਇਨਕਾਊਂਟਰ ਦੀ ਕੁਐਸਚਨ ਮਾਰਕ ਲੱਗਿਆ ਗਿਆ, ਜੋ ਇਹਨਾਂ ਦਾ ਇਨਕਾਊਂਟਰ ਦਾ ਦਾਅਵਾ ਸੀ ਉਹਦੇ ਤੇ, ਉਹਦੇ ਸੰਦਰਭ ਦੇ ਵਿੱਚ ਉਹਨਾਂ ਦਾ ਸੀਗਾ ਕਮੈਂਟ। ਸੋ ਜਿਹੜੀ ਇਹ ਮਾਨਸਿਕਤਾ ਹੈਗੀ ਹੈ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਜਿਹੜੀ ਇਹ ਬਹੁ ਗਿਣਤੀ ਦੀ ਮਾਨਸਿਕਤਾ ਹੈਗੀ ਹੈ ਵੀ ਜੋ ਹੋਇਆ ਇਹ ਠੀਕ ਹੋਇਆ ਤੇ ਇੱਦਾਂ ਹੀ ਹੋਣਾ ਚਾਹੀਦਾ ਸੀ, ਤੇ ਇਹਦੇ ਤੋਂ ਸਿੱਖ ਕੌਮ ਨੂੰ ਅੱਜ ਦੀ ਡੇਟ ਦੇ ਵਿੱਚ ਕੀ ਸੇਧ ਲੈਣ ਦੀ ਲੋੜ ਹੈਗੀ ਹੈ? ਦੇਖੋ, ਇੱਕ ਗੱਲ ਤਾਂ ਹੈ, ਜਿੱਥੇ ਵੀ ਕਿਤੇ ਇਸ ਤਰ੍ਹਾਂ ਦਾ ਦੁਖਾਂਤ ਵਾਪਰਿਆ ਤੇ ਦੇਸ਼ ਧਿਰ ਦੇ ਵੱਲੋਂ ਇਹ ਕੀਤਾ ਗਿਆ, ਜੇ ਉਹ ਇਸ ਗੱਲ ਨੂੰ ਨਹੀਂ ਐਡਮਿਟ ਕਰਦੇ ਕਿ ਉਹਨਾਂ ਨੇ ਇਹ ਜੁਰਮ ਕੀਤਾ ਆ, ਤਾਂ ਉਹ ਇੱਕ ਗੱਲ ਦੀ ਨਿਸ਼ਾਨੀ ਪੱਕੇ ਤੌਰ ਦੇ ਉੱਪਰ ਮੰਨੀ ਜਾਂਦੀ ਹੈ ਕਿ ਉਸ ਮਨਸ਼ਾ ਨੂੰ ਦੁਹਰਾਉਣ ਦੀ ਜਿਹੜੀ ਇੱਛਾ ਆ ਉਹ ਅਜੇ ਵੀ ਬਰਕਰਾਰ ਹੈ ਜੀ। ਜੇਕਰ ਜੈਨੋਸਾਈਡ ਜਾਂ ਨਸਲਕੁਸ਼ੀ ਦਾ ਜੁਰਮ ਕੀਤਾ ਗਿਆ ਔਰ ਉਹਨੂੰ ਦੁਬਾਰਾ ਤੁਸੀਂ ਐਡਮਿਟ ਨਹੀਂ ਕਰਦੇ, ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੰਦੇ, ਜਾਂ ਜਿਸ ਤਰ੍ਹਾਂ ਦੁਨੀਆ ਦਾ ਇੱਕ ਪ੍ਰਚਲਨ ਹੈਗਾ ਆ ਉਹਨੂੰ ਰੈਕਗਨਾਈਜ਼ ਨਹੀਂ ਕਰਦੇ ਕਿ ਹਾਂ ਇਹ ਗੱਲ ਵਾਪਰੀ ਹੈ,
ਇਸ ਦਾ ਮਤਲਬ ਇਹ ਹੈ ਕਿ ਤੁਸੀਂ ਉਹ ਕੰਮ ਦੁਬਾਰਾ ਕਰਨਾ ਚਾਹੁੰਦੇ ਹੋ। ਇਹ ਵੀ ਉੱਥੇ ਦੇ ਛੋਟੇ ਛੋਟੇ ਪ੍ਰਗਟਾਵੇ ਨੇ, ਹਾਲਾਂਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਇਹ ਬਹੁਤ ਨਿੱਜੀ ਪੱਧਰ ਦੇ ਉੱਪਰ ਸਾਹਮਣੇ ਆ ਰਹੀਆਂ ਗੱਲਾਂ ਜੀ, ਪਰ ਇਸ ਮਾਮਲੇ ਦੇ ਵਿੱਚ ਇਹ ਗੱਲ ਕਹਿ ਕੇ ਰੱਦ ਨਹੀਂ ਕੀਤਾ ਜਾ ਸਕਦਾ ਕਿ ਇਹ ਕਿਸੇ ਇੱਕ ਪੱਤਰਕਾਰ ਦਾ ਜਾਂ ਕਿਸੇ ਇੱਕ ਇੰਡੀਵਿਜੂਅਲ ਦਾ ਕੰਮ ਹੈ ਜੀ। ਇਹਨੂੰ ਬਿਲਕੁਲ ਜਿਸ ਤਰ੍ਹਾਂ ਤੁਸੀਂ ਕਿਹਾ ਇੱਕ ਬਹੁ ਗਿਣਤੀ ਦੀ ਮਾਨਸਿਕਤਾ ਨਾਲ ਜੋੜਿਆ ਜਾ ਸਕਦਾ। ਹਾਲਾਂਕਿ ਇਹ ਸਟੇਟਮੈਂਟ ਬਹੁ ਗਿਣਤੀ ਦੇ ਕਿਸੇ ਨੁਮਾਇੰਦੇ ਨੇ ਨਹੀਂ ਦਿੱਤੀ, ਇੱਕ ਪੱਤਰਕਾਰ ਨੇ ਦਿੱਤੀ ਹੈ ਜੀ, ਕਿਸੇ ਹੋਰ ਵਿਅਕਤੀ ਨੇ ਇੱਕ ਨਿੱਜੀ ਹੋਂਦ ਦੇ ਵਿੱਚ ਦਿੱਤੀ ਹੈ। ਪਰ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਵੀ ਇਸ ਤਰ੍ਹਾਂ ਦੇ ਗੰਭੀਰ ਮਸਲੇ ਦੇ ਉੱਪਰ ਚਾਹੇ ਕਿਸੇ ਇੰਡੀਵਿਜੂਅਲ ਦੀ ਹੀ ਸਟੇਟਮੈਂਟ ਆਵੇ, ਉਹਦੇ ਬਾਰੇ ਦੇ ਵਿੱਚ ਬਹੁ ਗਿਣਤੀ ਦਾ ਪ੍ਰਤੀਕਰਮ ਕੀ ਆਉਂਦਾ ਹੈ ਜੀ, ਇਹ ਗੱਲ ਮਾਇਨੇ ਬਹੁਤ ਵੱਡੀ ਰੱਖਦੀ ਹੈ। ਇਸੇ ਗੱਲ ਕਰਕੇ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਬਹੁ ਗਿਣਤੀ ਦੀ ਮਾਨਸਿਕਤਾ ਹੈਗੀ ਹੈ, ਕਿਉਂਕਿ ਮੈਂ ਤਾਂ ਜਿਸ ਦਿਨ ਦੀ ਇਹ ਚਰਚਾ ਸੋਸ਼ਲ ਮੀਡੀਆ ਦੇ ਉੱਪਰ ਚੱਲੀ ਹੈ, ਮੈਂ ਤਾਂ ਨਹੀਂ ਦੇਖਿਆ ਵੀ ਕਿਤੇ 150 ਨੁਮਾਇੰਦਿਆਂ ਨੇ ਬਹੁ ਗਿਣਤੀ ਦਿਆਂ ਨੇ ਉੱਠ ਕੇ ਇਸ ਗੱਲ ਨੂੰ ਕੰਡੈਮ ਕੀਤਾ ਹੋਵੇ ਕਿ ਜਿਹੜੀ ਇਸ ਪੱਤਰਕਾਰ ਨੇ ਇਹ ਗੱਲ ਕਹੀ ਹੈ ਇਹ ਗਲਤ ਕਹੀ ਹੈ, ਅਸੀਂ ਇਹਨੂੰ ਇੰਡੋਰਸ ਨਹੀਂ ਕਰਦੇ, ਇਹਦੀ ਨਿੱਜੀ ਰਾਏ ਹੋ ਸਕਦੀ ਆ, ਨਿੱਜੀ ਰਾਏ ਦੀ ਆ, ਫਿਰ ਵੀ ਇਹ ਗਲਤ ਆ। ਕਿਸੇ ਨੇ ਨਹੀਂ ਕਿਹਾ, ਨਾ ਉਹਦੇ ਨਿਊਜ਼ ਚੈਨਲ ਨੇ ਉਹਦੇ ਖਿਲਾਫ ਕੋਈ ਕਾਰਵਾਈ ਕੀਤੀ ਹੈ। ਤੇ ਜਦੋਂ ਇੱਕ ਮੂਕ ਸਹਿਮਤੀ ਤੁਸੀਂ ਕਿਸੇ ਵੀ ਇੱਕ ਵਿਅਕਤੀ ਦੀ ਕਾਰਵਾਈ ਨੂੰ ਜਾਂ ਉਹਦੇ ਬਿਆਨ ਨੂੰ ਦਿੰਦੇ ਹੋ, ਇਹ ਵੀ ਇੰਨੇ ਗੰਭੀਰ ਮਸਲੇ ਦੇ ਉੱਪਰ, ਇਹਦਾ ਮਤਲਬ ਇਹ ਹੈ ਕਿ ਤੁਸੀਂ ਉਹਦੇ ਨਾਲ ਸਹਿਮਤੀ ਰੱਖਦੇ ਹੋ ਜੀ, ਇਹ ਗੱਲ ਆਪਾਂ ਕਹਿ ਸਕਦੇ ਹਾਂ। ਸੋ ਇਹ ਵੀ ਇਸ ਸੰਬੰਧ ਦੇ ਵਿੱਚ ਵੀ ਕਿਹਾ ਜਾ ਸਕਦਾ। ਔਰ ਵੈਸੇ ਵੀ ਜਿੱਥੇ ਵੀ ਜੈਨੋਸਾਈਡ ਦਾ ਜਨਾਇਲ ਆਉਂਦਾ ਆ, ਉਸ ਤੋਂ ਮੁਕਰਨ ਦੀ ਗੱਲ ਆਉਂਦੀ ਹੈ, ਉਸ ਵਿੱਚ ਕਿਤੇ ਨਾ ਕਿਤੇ ਬੀਜ ਰੂਪ ਦੇ ਵਿੱਚ ਇਹ ਮਨਸ਼ਾ ਜ਼ਰੂਰ ਪਈ ਹੁੰਦੀ ਹੈ ਕਿ ਇਹ ਚੀਜ਼ਾਂ ਦੁਬਾਰਾ ਵਾਪਰਨੀਆਂ ਚਾਹੀਦੀਆਂ। ਔਰ ਆਪਾਂ ਇਸ ਤੋਂ ਪਹਿਲਾਂ ਵੀ ਦੇਖਿਆ, ਇੱਕ ਸਾਬਕਾ ਫੌਜੀ ਅਧਿਕਾਰੀ ਦੇ ਵੱਲੋਂ ਵੀ ਰਾਜ ਸਭਾ ਚ ਜਦੋਂ ਇਸ ਤੋਂ ਪਹਿਲਾਂ ਕਸ਼ਮੀਰ ਦੇ ਵਿੱਚ ਗੱਲਬਾਤ ਚੱਲ ਰਹੀ ਸੀਗੀ ਜੀ, ਤੇ ਉੜੀ ਘਟਨਾਕ੍ਰਮ ਤੋਂ ਬਾਅਦ ਉਦੋਂ ਵੀ ਉਹਨੇ ਇਹ ਗੱਲ ਕਹੀ ਕਿ ਜਿਸ ਤਰ੍ਹਾਂ KPS ਗਿੱਲ ਨੇ ਪੰਜਾਬ ਦੇ ਵਿੱਚ ਸਿੱਖਾਂ ਦਾ ਘਾਣ ਕੀਤਾ, ਖਾੜਕੂਆਂ ਦੇ ਪਰਿਵਾਰਾਂ ਨੂੰ ਤੇ ਰਿਸ਼ਤੇਦਾਰਾਂ ਨੂੰ ਘਰਾਂ ਤੋਂ ਕੱਢ ਕੇ ਮਾਰਿਆ, ਕਸ਼ਮੀਰ ਦੇ ਵਿੱਚ ਵੀ ਇਸੇ ਤਰ੍ਹਾਂ ਹੋਣਾ ਚਾਹੀਦਾ। ਔਰ ਉਸ ਪੈਨਲ ਦੇ ਵਿੱਚ ਵੀ 4-5 ਬੰਦੇ ਬੈਠੇ ਹੋਏ ਨੇ, ਰਾਜ ਸਭਾ TV ਇੱਕ ਸਰਕਾਰੀ TV ਆ, ਉਹਦੀ ਹੋਸਟ ਆ, ਕਿਸੇ ਵੱਲੋਂ ਉਸ ਗੱਲ ਦੇ ਉੱਪਰ ਕੋਈ ਵੀ ਯੂਜ਼ਰ ਨਹੀਂ ਕੀਤੀ ਜਾਂਦੀ ਕਿ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਇਹ ਕਾਨੂੰਨੀ ਜਾਂ ਇਖਲਾਕੀ ਤੌਰ ਦੇ ਉੱਪਰ ਗਲਤ ਹੈ ਜੀ। ਤੋ ਇਹ ਗੱਲ ਠੀਕ ਹੈ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹੈ ਬਹੁ ਗਿਣਤੀ ਦੀ ਮਾਨਸਿਕਤਾ ਆ, ਉਸ ਮਾਨਸਿਕਤਾ ਦੀ ਸ਼ਨਾਖਤ ਇਹੀ ਆ ਕਿ ਇਹ ਜਿਹੜੀ ਇੱਕ ਜੈਨੋਸਾਈਡਲ ਇਨਸਟਿੰਕਟ ਆਮ ਤੌਰ ਦੇ ਉੱਪਰ ਆਪਾਂ ਸ਼ਬਦ ਵਰਤ ਲੈਂਦੇ ਹਾਂ ਕਿ ਜਿਹੜੀ ਇੱਕ ਨਸਲਕੁਸ਼ੀ ਕਰਨ ਦੀ ਜਿਹੜੀ ਭਾਵਨਾ ਆ, ਉਹ ਹਾਲੀ ਵੀ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਜਿਉਂਦੀ ਹੈਗੀ ਆ। ਉਸੇ ਦਾ ਪ੍ਰਗਟਾਵਾ ਹੀ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਉਹਨਾਂ ਨੂੰ ਕਿਹਾ ਜਾ ਸਕਦਾ ਜੀ। ਪਰਮਜੀਤ ਸਿੰਘ ਜੀ, ਤੁਸੀਂ ਬੜੇ ਚੰਗੇ ਸ਼ਬਦਾਂ ਦੇ ਵਿੱਚ ਆਪਣੀ ਜਿਹੜੀ ਗੱਲ ਹੈ ਉਹ ਸਾਹਮਣੇ ਰੱਖੀ ਹੈ। ਤੇ ਜਦੋਂ ਮੈਂ ਇਹਨੂੰ ਦੇਖਦਾ, ਇੱਕ ਹੁਣ ਅਸੀਂ ਐਡਮਿਨਿਸਟ੍ਰੇਸ਼ਨ ਦੇ ਲੈਵਲ ਤੋਂ ਗੱਲ ਕਰੀਏ, ਜਦੋਂ ਦੀ ਮੋਦੀ ਸਰਕਾਰ ਪਾਵਰ ਦੇ ਵਿੱਚ ਆਈ ਹੈ ਤਾਂ ਇਹ ਜਿਹੜੀ ਮਾਨਸਿਕਤਾ ਦੀ ਅਸੀਂ ਗੱਲ ਤੋਰੀ ਹੈ, ਉਹਨੂੰ ਇੱਕ ਹਥਿਆਰ ਮਿਲ ਗਿਆ ਕਿ ਉਹ ਪਾਵਰ ਦੇ ਵਿੱਚ ਆ ਗਏ ਆ ਤੇ ਉਹ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹਨੂੰ ਆਪਣੇ ਹਿਸਾਬ ਨਾਲ ਹਥਕੰਡੇ ਅਪਣਾ ਕੇ ਵਰਤ ਸਕਦੇ ਆ। ਸੋ ਇਹ ਜਿਹੜਾ ਪਿਛਲਾ ਵੀ ਸਮਾਂ ਲੰਘਿਆ ਤੇ ਹਾਲਾਂਕਿ 1984 ਤੋਂ ਬਾਅਦ ਤੋਂ ਹੀ ਕੋਈ ਸਮਾਂ ਸਾਡੇ ਲਈ ਕੋਈ ਸਾਜ਼ਗਾਰ ਨਹੀਂ ਸੀਗਾ ਜਦੋਂ ਅਸੀਂ ਕੌਮੀ ਨੁਕਤਾ ਨਿਗਾਹ ਤੋਂ ਦੇਖਦੇ ਹਾਂ, ਪਰ ਜਿਹੜੇ ਆਹ ਪਿਛਲਾ ਸਮਾਂ ਹੈਗਾ ਜਦੋਂ ਦੀ ਮੋਦੀ ਸਰਕਾਰ ਹਕੂਮਤ ਦੇ ਵਿੱਚ ਪਾਵਰ ਦੇ ਵਿੱਚ ਆਈ ਹੈ, ਇਹ ਸਮਾਂ ਕਿਵੇਂ ਤਬਦੀਲ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਜੇ ਇਹ ਮਾਨਸਿਕਤਾ ਜਾਰੀ ਰਹਿੰਦੀ ਆ ਤਾਂ ਸਿੱਖ ਕੌਮ ਦੇ ਉੱਥੇ ਗਰਾਊਂਡ ਲੈਵਲ ਦੇ ਉੱਪਰ ਕਿੱਦਾਂ ਦੇ ਹਾਲਾਤ ਬਣਦੇ ਨਜ਼ਰ ਆ ਰਹੇ ਆ ਤੁਹਾਨੂੰ? ਦੇਖੋ, ਜਿਹੜੀ ਖਾਸ ਤੌਰ ਦੇ ਉੱਪਰ ਮੋਦੀ ਦਾ ਜਦੋਂ ਵੀ ਜ਼ਿਕਰ ਆਉਂਦਾ ਉਹਦਾ ਮਤਲਬ ਇਹ ਹੁੰਦਾ ਕਿ ਤੁਸੀਂ ਪ੍ਰਤੱਖ ਰੂਪ ਦੇ ਵਿੱਚ ਜਿਹੜੀ ਚੱਲਣ ਵਾਲੀ, ਜਿਹੜੀ ਮਤਲਬ ਨੰਗੇ ਚਿੱਟੇ ਰੂਪ ਚ ਹਿੰਦੂਤਵ ਦੇ ਹੱਕ 'ਚ ਚੱਲਣ ਵਾਲੀ ਧਾਰਾ ਆ, ਉਹਦੀ ਗੱਲ ਕਰ ਰਹੇ ਹੋ ਜੀ। ਕਿਉਂਕਿ ਵੈਸੇ ਤਾਂ ਕਾਂਗਰਸ ਵੀ ਲਾ ਪਾ ਕੇ ਉਹਨਾਂ ਦਾ ਵੀ ਪ੍ਰਣਾਲਾ ਉੱਥੇ ਸੀ, ਉਹਨਾਂ ਗੱਲਾਂ ਨੂੰ ਫੋਲੋ ਕਰਦੇ ਸੀ, ਬਸ ਉਹਨਾਂ ਦੇ ਢੰਗ ਤਰੀਕੇ ਜਿਹੜੇ ਨੇ ਉਹ ਜਿਹੜਾ ਵੱਖਰੇ ਸੀਗੇ, ਉਹਨਾਂ ਦਾ ਵੇਸ਼ ਭੂਸ਼ਾ ਜਿਹੜੀ ਆ ਉਹ ਥੋੜੀ ਜਿਹੀ ਸੈਕੂਲਰ ਦਿੱਖ ਬਣਾ ਕੇ ਰੱਖਦੇ ਸੀ ਜੀ। ਇਸ ਸੰਬੰਧ ਵਿੱਚ ਇੱਕ ਖਾਸ ਤੌਰ ਤੇ ਜਦੋਂ ਆਪਾਂ ਹੁਣ ਨਵੰਬਰ 1984 ਦੇ ਸਾਰੇ ਘਟਨਾਕ੍ਰਮ ਦੇ ਬਾਰੇ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਤਾਂ RSS ਦਾ ਇੱਕ ਵਿਚਾਰਕ ਹੋਇਆ ਨਾਨਾ ਦੇਸ਼ਮੁਖ, ਉਹਦੇ ਵੱਲੋਂ 8 ਨਵੰਬਰ 1984 ਨੂੰ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਉੱਪਰ ਇੱਕ ਪਰਚਾ ਲਿਖਿਆ ਗਿਆ ਜੀ। ਉਸ ਦੇ ਵਿੱਚ ਉਹਨੇ ਇਹ ਗੱਲ ਕਹੀ ਕਿ ਜਿਹੜਾ ਇੰਦਰਾ ਗਾਂਧੀ ਦਾ ਕਤਲ ਹੋਇਆ ਉਹ ਸਿੱਖਾਂ ਦੀ
ਭਾਵਨਾਤਮਕ ਸਹਿਮਤੀ ਦੇ ਨਾਲ ਹੋਇਆ ਸੀ। ਇਸ ਕਰਕੇ ਜਿੰਨੀ ਵੀ ਭਤੀਜੀ ਸਿੱਖਾਂ ਦੇ ਨਾਲ ਹੋਈ ਹੈ ਉਹਦਾ ਉਹਨਾਂ ਨੂੰ ਗਿਲਾ ਨਹੀਂ ਕਰਨਾ ਚਾਹੀਦਾ, ਬਲਕਿ ਉਹਨਾਂ ਨੂੰ ਸਾਰਾ ਕੁਝ ਸਬਰ ਦੇ ਨਾਲ ਸਹਿਣਾ ਚਾਹੀਦਾ। ਇਹ ਮਤਲਬ ਤੁਸੀਂ ਇਸ ਗੱਲ ਵੱਲ ਜਿਹੜਾ ਧਿਆਨ ਦਿਓ ਕਿ ਇੱਕ ਹਫ਼ਤਾ ਪੂਰਾ ਕਤਲੇਆਮ ਦਾ ਲੰਘਿਆ, ਹਜ਼ਾਰਾਂ ਲੋਕ ਮਾਰੇ ਗਏ, ਜਿਉਂਦੇ ਸਾੜੇ ਗਏ, ਮਤਲਬ ਦਰਿੰਦਗੀ ਦਾ ਇੱਕ ਨੰਗਾ ਨਾਚ ਹੋਇਆ। ਔਰ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਉੱਪਰ RSS ਦਾ ਇਹ ਵਿਚਾਰਕ ਆਪਣੇ ਵੱਲੋਂ ਇੱਕ ਪਰਚਾ ਲਿਖ ਕੇ ਇਹ ਗੱਲਾਂ ਕਹਿ ਰਿਹਾ। ਔਰ ਉਹਨੇ ਇਹ ਗੱਲ ਵੀ ਕਹੀ ਕਿ ਅਸਲ ਦੇ ਵਿੱਚ ਸਾਰੀ ਜਿਹੜੀ ਬਖੇੜੇ ਦਾ ਉਹ ਦੱਸਦਾ ਵੀ ਜੜ ਮੰਨਦਾ, ਉਹ ਕਹਿੰਦਾ ਵੀ ਉਹ ਇਹ ਹੈ ਕਿ ਜਿਹੜੀ ਸਿੰਘ ਸਭਾ ਲਹਿਰ ਸੀਗੀ ਇਹਨੇ ਸਿੱਖਾਂ ਦੇ ਵਿੱਚ ਵੱਖਰੀ ਪਛਾਣ ਦਾ ਅਹਿਸਾਸ ਜਗਾਇਆ ਜੀ। ਇਸ ਕਰਕੇ ਉਹ ਕਹਿੰਦਾ ਵੀ ਇਹ ਘਟਨਾਕ੍ਰਮ ਜਿਹੜਾ ਆ ਵਾਪਰਿਆ, ਵੀ ਅਸਲ ਦੋਸ਼ੀ ਜਿਹੜੇ ਆ ਉਹ ਲਗਭਗ ਉਹ ਨੇ ਜਿਹੜੇ ਸਿੰਘ ਸਭਾ ਲਹਿਰ ਦੇ ਵਿੱਚ ਸਿੱਖਾਂ ਦੀ ਵੱਖਰੀ ਪਛਾਣ ਦੀ ਗੱਲ ਕਰਦੇ ਸੀਗੇ ਜੀ। ਤੁਸੀਂ ਇਸ ਤੋਂ ਹੀ ਇਸ ਗੱਲ ਦੀ ਗੰਭੀਰਤਾ ਦਾ ਅੰਦਾਜ਼ਾ ਲਗਾ ਸਕਦੇ ਕਿ ਬਿਲਕੁਲ ਜਦੋਂ ਕਤਲੇਆਮ ਵਾਪਰਿਆ ਆ, ਅਜੇ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਲੋਕਾਂ ਨੂੰ ਸਾੜਿਆ ਗਿਆ ਉਹਨਾਂ ਦੇ ਅਸਤਰੀ ਜਿਹੜੇ ਆ ਠੰਡੇ ਨਹੀਂ ਹੋਏ ਹੋਣਗੇ ਜਦੋਂ ਇਹ ਗੱਲਾਂ ਕੀਤੀਆਂ ਜਾ ਰਹੀਆਂ। ਇਹਦੇ ਤੋਂ ਮਾਨਸਿਕਤਾ ਦਾ ਅੰਦਾਜ਼ਾ ਲਗਾਇਆ ਜਾ ਸਕਦਾ। ਔਰ ਜਿਸ ਤਰ੍ਹਾਂ ਦੀਆਂ ਸੰਭਾਵਨਾਵਾਂ, ਔਰ ਉਦੋਂ RSS ਕੋਈ ਤਾਕਤ ਦੇ ਵਿੱਚ ਨਹੀਂ, ਆਪਾਂ ਜਾਣਦੇ ਹਾਂ ਕਿ ਪ੍ਰਤੱਖ ਰੂਪ ਦੇ ਵਿੱਚ ਉਦੋਂ ਕਾਂਗਰਸ ਪਾਰਟੀ ਜਿਹੜੀ ਆ ਉਹੀ ਸੱਤਾ ਦੇ ਵਿੱਚ ਰਹੀ ਹੈ ਜੀ। ਹੁਣ ਜਦੋਂ ਇਸ ਤਰ੍ਹਾਂ ਦੀ ਵਿਚਾਰਧਾਰਾ ਵਾਲੀ ਧਿਰ ਦੇ ਕੋਲ ਸਿਆਸੀ ਤਾਕਤ ਆਈ ਹੋਈ ਹੈ ਔਰ ਉਹ ਵੀ ਇੰਨੇ ਵੱਡੇ ਰੂਪ ਦੇ ਵਿੱਚ, ਇਹਦੇ ਕਿਸ ਤਰ੍ਹਾਂ ਦੇ ਨਤੀਜੇ ਹੋ ਸਕਦੇ ਨੇ ਇਹ ਸਭ ਦੇ ਸਾਹਮਣੇ ਹੈ। ਜਿਹੜਾ ਕੋਈ ਵੀ ਵਿਅਕਤੀ ਅੰਦਾਜ਼ਾ ਲਗਾ ਸਕਦਾ ਕਿ ਕਿੰਨੇ ਜ਼ਿਆਦਾ ਗੰਭੀਰ ਸਿੱਟੇ ਜਿਹੜੇ ਨੇ ਉਹ ਵਾਪਰ ਸਕਦੇ ਆ। ਫਿਜ਼ੀਕਲ ਜੈਨੋਸਾਈਡ ਦਾ ਵੀ ਖਦਸ਼ਾ ਜਿਹੜਾ ਆ ਉਹ ਲਗਾਤਾਰ ਬਰਕਰਾਰ ਹੈ। ਉਸ ਤੋਂ ਇਲਾਵਾ ਜਿਹੜੀ ਇਹਨਾਂ ਦੀ ਅਸਿਮੀਲੇਸ਼ਨ ਦੀ ਪਾਲਿਸੀ ਹੈ, ਜਿਹਨੂੰ ਆਪਾਂ ਕਲਚਰਲ ਜੈਨੋਸਾਈਡ ਕਹਿ ਸਕਦੇ ਹਾਂ, ਕਿ ਕਿਸੇ ਦੀ ਪਛਾਣ ਨੂੰ ਖਤਮ ਕਰਨਾ, ਉਹਦੇ ਹਮਲੇ ਤਾਂ ਆਪਾਂ ਦੇਖੀਏ ਕਿ ਜਦੋਂ ਤੋਂ ਇਹ ਆਏ ਨੇ ਉਦੋਂ ਤੋਂ ਲਗਾਤਾਰ ਫੇਲ ਹੋ ਰਹੇ ਨੇ। ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਸਾਹਿਬ ਦੀ ਲੰਘ ਕੇ ਗਈ ਹੈ, ਉਸ ਤੇ ਕਿਸ ਤਰ੍ਹਾਂ ਦੇ ਨਾਲ ਮਤਲਬ ਉਹਨਾਂ ਨੂੰ ਸਾਰਾ ਇੰਟਰਪ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹਿੰਦੂਤਵ ਦੇ ਨਜ਼ਰੀਏ ਤੋਂ। ਹੁਣ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਜਦੋਂ ਸ਼ਤਾਬਦੀ ਆ ਰਹੀ ਹੈ, ਉਸ ਦੇ ਸੰਬੰਧ ਦੇ ਵਿੱਚ ਜਿਹੜੀਆਂ ਸਰਕਾਰੀ ਪੱਧਰ ਦੇ ਉੱਪਰ ਤਿਆਰੀਆਂ ਚੱਲ ਰਹੀਆਂ ਨੇ, ਉਹਨਾਂ ਦੇ ਵਿੱਚ ਵੀ ਉਹੀ ਕੁਝ ਵਾਪਰਨਾ ਦੁਬਾਰਾ। ਔਰ ਇੰਨੀ ਵੱਡੀ ਪੱਧਰ ਦੇ ਉੱਪਰ ਸਰਕਾਰਾਂ ਵੱਲੋਂ ਇੰਨਾ ਖਰਚਾ ਕਰਕੇ ਕਿ ਸਿੱਖੀ ਦਾ ਜਿਹੜਾ ਮਿਆਰਾਪਨ ਹੈ, ਉਹਦੀ ਪਛਾਣ ਹੈ, ਉਹਨੂੰ ਜੱਜ ਕੀਤਾ ਜਾ ਸਕੇ। ਸੋ ਦੋਵੇਂ ਤਰ੍ਹਾਂ ਦੇ ਖਰਚੇ ਜਿਹੜੇ ਨੇ ਮੇਰੇ ਮੁਤਾਬਕ ਉਹ ਬਰਕਰਾਰ ਨੇ, ਬਲਕਿ ਬਹੁਤ ਹੀ ਜ਼ਿਆਦਾ ਗੰਭੀਰ ਰੂਪ ਦੇ ਵਿੱਚ ਪਹਿਲਾਂ ਦੇ ਨਾਲੋਂ ਹੈਗੇ ਜੀ। ਪਰਮਜੀਤ ਸਿੰਘ ਜੀ, ਐਂਡ ਦੇ ਵਿੱਚ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਅੱਜ ਦੀ ਡੇਟ ਨੂੰ ਜੇ ਮੁੱਖ ਰੱਖਦਿਆਂ ਦੇਖੀਏ ਤਾਂ ਜਿਹੜੇ ਸਿੱਖ ਨੌਜਵਾਨ ਹੈਗੇ ਆ, ਜਿਨ੍ਹਾਂ ਨੂੰ ਇੱਕ ਮਤਲਬ ਜਦੋਂ ਤੁਸੀਂ ਨੌਜਵਾਨਾਂ ਦੀ ਗੱਲ ਕਰਦੇ ਹੋ ਤਾਂ ਉਹਨਾਂ ਤੇ ਕਿਵੇਂ ਦਾ ਵੀ ਇੰਪ੍ਰੈਸ਼ਨ ਪਾਇਆ ਜਾਵੇਗਾ ਮੀਡੀਆ ਦੇ ਹਵਾਲੇ ਨਾਲ, ਪੜ੍ਹਾਈ ਦੇ ਹਵਾਲੇ ਨਾਲ ਜਾਂ ਸੋਸ਼ਲ ਦਾਇਰਾਕਾਰ ਦੇ ਹਵਾਲੇ ਨਾਲ, ਉਹ ਉਹਨੂੰ ਕਬੂਲ ਕਰਦੇ ਆ ਉਸ ਪ੍ਰਭਾਵ ਨੂੰ। ਤਾਂ ਜਿਹੜੀ ਅੱਜ ਦੀ ਸਿੱਖ ਨੌਜਵਾਨੀ ਹੈਗੀ ਹੈ, ਉਹਨਾਂ ਨੂੰ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਕਿਵੇਂ ਸੇਧ ਦਿੱਤੀ ਜਾ ਸਕਦੀ ਹੈ? ਤੁਸੀਂ ਕੀ ਸਮਝਦੇ ਹੋ, ਜਾਂ ਸਿੱਖ ਜਿਹੜੀ ਨੌਜਵਾਨੀ ਹੈ ਉਹ ਕਿਵੇਂ ਜਾਗਰੂਕ ਹੋ ਸਕਦੀ ਹੈ ਇਸ ਸਾਰੇ ਘਟਨਾਕ੍ਰਮ ਨੂੰ ਦੇਖਦਿਆਂ, ਇਹਨਾਂ ਸਾਜ਼ਿਸ਼ਾਂ ਤੋਂ? ਦੇਖੋ, ਕਿਸੇ ਵੀ ਕੌਮ ਦੇ ਵਾਸਤੇ, ਕਿਸੇ ਵੀ ਧਰਮ ਨੂੰ ਮੰਨਣ ਵਾਲਿਆਂ ਦੇ ਵਾਸਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਵਿਹਾਰਕ ਰੂਪ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੀ ਉਦਾਹਰਨ ਪੇਸ਼ ਕਰਦੇ ਹੋ। ਇਹਦਾ ਤੇ ਇਹ ਮੰਨਣਾ ਕਿ ਅਸੀਂ ਜਿਹੜੇ ਆਪਣੇ ਆਪ ਨੂੰ ਚੇਤਨ ਮੰਨਦੇ ਹਾਂ, ਜਿੰਨਾ ਵੀ ਪੰਥ ਦਾ ਹਿੱਸਾ ਆਪਣੇ ਆਪ ਨੂੰ ਚੇਤਨ ਮੰਨਦਾ, ਸੋ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਉੱਪਰ ਹੈ। ਦੁਸ਼ਮਣ ਵਧੀਆ ਉਹੀ ਹੁੰਦਾ ਜੇ ਉਹਨੇ ਮਿੱਥਿਆ ਹੋਇਆ ਕਿ ਤੁਹਾਨੂੰ ਖਤਮ ਕਰਨਾ, ਤਾਂ ਆਪਣੀ ਪੂਰੀ ਵਾਹ, ਆਪਣੇ ਪੂਰੇ ਹੀਲੇ ਰਸੀਲੇ ਝੁਕੇ। ਜਿਹੜਾ ਦੁਸ਼ਮਣ ਤੁਹਾਡਾ ਲਿਹਾਜ਼ ਕਰਦਾ ਉਹ ਚੰਗਾ ਦੁਸ਼ਮਣ ਨਹੀਂ ਹੈ। ਸੋ ਮਸਲਾ ਇਹ ਹੈ ਕਿ ਤੁਸੀਂ ਕਿੰਨੇ ਤਕੜੇ ਹੋ, ਤੁਸੀਂ ਕਿੰਨੇ ਇਸ ਗੱਲ ਦੇ ਪ੍ਰਤੀ ਚੇਤਨ ਹੋ, ਤੁਸੀਂ ਆਪਣੇ ਆਪ ਨੂੰ ਕਿੰਨਾ ਮਜ਼ਬੂਤ ਕਰਦੇ ਹੋ। ਸੋ ਇਸ ਮਾਮਲੇ ਦੇ ਵਿੱਚ ਆਪਾਂ ਸਾਰੇ ਜਿਹੜੇ ਸਮਝਦੇ ਹਾਂ ਕਿ ਅਸੀਂ ਚੇਤਨ ਹੈ, ਸਾਨੂੰ ਆਪਣੇ ਵੱਲ ਝਾਤ ਮਾਰ ਕੇ ਦੇਖਣੀ ਚਾਹੀਦੀ ਹੈ। ਔਰ ਨੌਜਵਾਨਾਂ ਦੇ ਸਾਹਮਣੇ ਤਾਂ ਦੇਖੋ ਇੱਕੋ ਹੀ ਗੱਲ ਹੁੰਦੀ ਹੈ ਕਿ ਉਹਨੂੰ ਇੱਕ ਸਾਹਮਣੇ ਜਿਉਂਦੀ ਜਾਗਦੀ ਮਿਸਾਲ ਚਾਹੀਦੀ ਹੈ ਜੀ। ਜੇ ਉਹ ਮਿਸਾਲ ਅਸੀਂ ਸਮੂਹਕ ਰੂਪ ਦੇ ਵਿੱਚ ਇੱਕ ਪੰਥਕ ਤੌਰ ਦੇ ਉੱਪਰ ਉਹਨਾਂ ਦੇ ਸਾਹਮਣੇ ਪੇਸ਼ ਕਰ ਰਹੇ ਹਾਂ, ਤਾਂ ਦੁਸ਼ਮਣ ਦਾ ਕੋਈ ਵੀ ਵਾਰ ਹੈ ਜਿਹੜਾ ਉਹ ਉਹਦੇ ਉੱਪਰ ਅਸਰ ਨਹੀਂ ਕਰੂਗਾ। ਨਹੀਂ ਤਾਂ ਫਿਰ ਇਹ ਕਹੀਏ ਕਿ ਆਪਾਂ ਵਾੜ ਹੀ ਖੇਤ ਨੂੰ ਨਹੀਂ ਕੀਤੀ ਹੋਈ, ਤਾਂ ਫਿਰ ਇਹ ਗੱਲ ਕਹੀਏ ਕਿ ਹੁਣ ਮਤਲਬ ਬਾਹਰੋਂ ਆ ਕੇ ਕਿਸੇ ਨੇ ਨੁਕਸਾਨ ਕਰਤਾ, ਵੀ ਉਹ ਤਾਂ ਕਰਨਗੇ, ਉਹਨਾਂ ਦਾ ਤਾਂ ਕੰਮ ਹੀ ਇਹ ਹੈ ਨੁਕਸਾਨ ਕਰਨਾ।
ਮੇਰਾ ਤਾਂ ਇਹ ਮੰਨਣਾ ਜੀ, ਮੈਂ ਦੁਬਾਰਾ ਦੁਹਰਾਓ ਦੇ ਤੌਰ ਤੇ ਵੀ ਇਹ ਗੱਲ ਕਹਿਣਾ ਕਿ ਪੰਥ ਦਾ ਜਿਹੜਾ ਹਿੱਸਾ ਆਪਣੇ ਆਪ ਨੂੰ ਚੇਤਨ ਮੰਨਦਾ ਆ, ਉਹ ਕਿਸ ਤਰ੍ਹਾਂ ਦੀ ਇੱਕ ਲਿਵਿੰਗ ਐਗਜ਼ਾਮਪਲ ਆਪਣੀ ਨਵੀਂ ਪੀੜ੍ਹੀ ਦੇ ਸਾਹਮਣੇ ਪੇਸ਼ ਕਰ ਰਿਹਾ, ਇਸੇ ਗੱਲ ਦੇ ਉੱਪਰ ਹੀ ਆਪਣਾ ਭੇਖ ਮਨੱਤਰ ਹੈ। ਸਿਧਾਂਤਕ ਤੌਰ ਦੇ ਉੱਪਰ ਸਾਡੇ ਕੋਲ ਬਹੁਤ ਵੱਡੀ ਗੱਲ ਹੈ। ਗੱਲ ਇਹ ਹੈ ਕਿ ਅਸੀਂ ਆਪਣੇ ਵਿਹਾਰ ਦੇ ਵਿੱਚ ਉਹਨੂੰ ਕਿੱਦਾਂ ਲੈ ਕੇ ਆਉਂਦੇ, ਇਸੇ ਤੇ ਬਹੁਤੀ ਗੱਲ ਮਨੱਤਰ ਹੋਏਗੀ ਜੀ। ਪਰਮਜੀਤ ਸਿੰਘ ਜੀ, ਜਾਂਦੇ ਜਾਂਦੇ 1984 ਦੀ ਜਿਹੜੀ ਇਹ ਵਰ੍ਹੇਗੰਢ ਹੈ, ਇਹਦੇ ਤੇ ਤੁਸੀਂ ਅੱਜ ਦੀ ਡੇਟ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਦੇਖੋ ਜੀ, ਸੁਨੇਹਾ ਇਹੀ ਹੈ ਕਿ ਇਸ ਤਰ੍ਹਾਂ ਦੇ ਦੁਖਾਂਤ ਕਦੇ ਵੀ ਭੁੱਲੇ ਨਹੀਂ ਜਾ ਸਕਦੇ, ਪਰ ਕਿਸੇ ਵੀ ਦੁਖਾਂਤ ਨੂੰ ਯਾਦ ਕਰਨ ਦੇ ਕਈ ਤਰੀਕੇ ਹੋ ਸਕਦੇ ਆ ਜੀ। ਮੈਂ ਡਾਕਟਰ ਗੁਰਭਗਤ ਸਿੰਘ ਹੋਣਾ ਦੇ ਲਫ਼ਜ਼ਾਂ ਦੇ ਵਿੱਚ ਹੀ ਕਹੂੰਗਾ ਕਿ ਜ਼ਖਮ ਨੂੰ ਚੇਤਨਾ ਬਣਾਉਣਾ ਚਾਹੀਦਾ, ਨਾਸੂਰ ਨਹੀਂ ਬਣਾਉਣਾ ਚਾਹੀਦਾ। ਸਾਨੂੰ ਇੱਕ ਗੱਲ ਵਾਪਰ ਗਈ, ਦੁਖਾਂਤ ਵਾਪਰ ਗਿਆ, ਉਹਦੇ ਉੱਪਰ ਕੀਰਨੇ ਪਾਉਣ ਦੀ ਲੋੜ ਨਹੀਂ ਹੈ। ਮਸਲਾ ਇਹ ਹੈ ਕਿ ਅਸੀਂ ਉਸ ਦੇ ਜੋ ਕਿੰਨੇ ਕੁ ਚੇਤਨ ਹੋ ਕੇ ਬਾਹਰ ਨਿਕਲਦੇ ਹਾਂ, ਇਸੇ ਗੱਲ ਦੇ ਉੱਪਰ ਹੀ ਸਾਡਾ ਪ੍ਰੇਸ਼ਨ ਨਸਰ ਕਰਦਾ। ਸੋ ਇਹਨੂੰ ਇੱਕ ਮਿਸਾਲ ਬਣਾ ਕੇ ਇਹਦੇ ਤੋਂ ਰੌਸ਼ਨੀ ਲੈਣੀ ਚਾਹੀਦੀ ਜੀ। ਬਿਲਕੁਲ ਪਰਮਜੀਤ ਸਿੰਘ ਜੀ, ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਦਰਸ਼ਕਾਂ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਸੇ ਦੇ ਨਾਲ ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਤੁਹਾਡੇ ਨਾਲ ਫਿਰ ਨੈਕਸਟ ਵੀਕ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।